बिस्मिल्लाह रहमान रहीम। पंजाबी मुतालिया कुरान सूरा अल मायदा दी आयात 27 ਤੋਂ 23 तक। पिछले मुताले च असी वेख्या सी कि अल्लाह ताला ने बनी इसराइल दे सारे जुराइम गिणवाए सन ते ਉਹਨਾਂ ਨੂੰ ਸਾਫ਼-ਸਾਫ਼ ਦੱਸਿਆ ਕੁਰਾਨ 'ਚ ਕਿ ਉਹਨਾਂ ਕੋਲ ਇਸ ਤੋਂ ਸਿਵਾ ਕੋਈ ਚਾਰਾ ਨਹੀਂ ਹੋਣ ਕਿ ਉਹ ਪੈਗੰਬਰ ਤੇ ਈਮਾਨ ਲੈ ਆਉਣ, ਮਗਰ ਉਹ ਈਮਾਨ ਨਾ ਲਿਆਏ। ਇਸ ਮੌਕੇ ਤੇ ਅੱਲਾਹ ਤਾਲਾ ਉਹਨਾਂ ਨੂੰ ਦੱਸਿਆ ਕਿ ਉਹ ਅਸਲ ਵਿੱਚ ਕਿਉਂ ਈਮਾਨ ਨਹੀਂ ਪਹਿਲੇ ਹੁੰਦੇ, ਉਹਦੀ ਵਜ੍ਹਾ ਕੀ ਹੈ। ਇਸ ਹਵਾਲੇ ਨਾਲ ਅੱਲਾਹ ਨੇ ਹੁਣ ਅੱਜ ਦੀਆਂ ਆਇਤਾਂ 'ਚ ਗੱਲ ਇੱਥੋਂ ਸ਼ੁਰੂ ਕੀਤੀ ਹੈ। ਅੱਲਾਹ ਤਾਲਾ ਨੇ ਕਿ ਹਾਬੀਲ ਤੇ ਕਾਬੀਲ ਦਾ ਵਾਕਿਆ ਬਿਆਨ ਕੀਤਾ ਹੈ। ਉਹਦੇ ਵਿੱਚ ਇਹ ਸਬਕ ਹੈ ਲੋਕਾਂ ਦੇ ਰਵੱਈਏ ਕਿਸ ਤਰ੍ਹਾਂ ਕੰਮ ਕਰਦੇ ਨੇ, ਕਿਸ ਤਰ੍ਹਾਂ ਹਸਦ ਔਰ ਬੁਗਜ਼ ਦੀ ਬਿਨਾ ਤੇ ਲੋਕ ਹੱਕ ਦਾ ਔਰ ਬੜੀਆਂ ਚੀਜ਼ਾਂ ਦਾ ਇਨਕਾਰ ਕਰ ਦਿੰਦੇ ਨੇ। ਆਇਤ 27 ਚ ਅੱਲਾਹ ਤਾਲਾ ਫਰਮਾਉਂਦੇ ਨੇ, ਇਹਨਾਂ ਨੂੰ ਆਦਮ ਦੇ ਦੋ ਪੁੱਤਰਾਂ ਦਾ ਕਿੱਸਾ ਸੁਣਾਓ। ਬਿਲਕੁਲ ਠੀਕ ਠੀਕ ਜਦਾਂ ਉਹਨਾਂ ਦੋਵਾਂ ਨੇ ਕੁਰਬਾਨੀ ਪੇਸ਼ ਕੀਤੀ ਤੇ ਉਹਨਾਂ ਚੋਂ ਇੱਕ ਦੀ ਕੁਰਬਾਨੀ ਕਬੂਲ ਹੋ ਗਈ ਤੇ ਇੱਕ ਦੀ ਕਬੂਲ ਨਾ ਹੋਈ। ਉਸ ਨੇ ਆਖਿਆ ਮੈਂ ਤਿੰਨ ਕਤਲ ਕਰ ਦਿਆਂਗਾ। ਦੂਸਰੇ ਨੇ ਜਵਾਬ ਦਿੱਤਾ ਕਿ ਅੱਲਾਹ ਤੇ ਉਸੇ ਦੀ ਕੁਰਬਾਨੀ ਕਬੂਲ ਕਰਦਾ ਹੈ ਜਿਹੜਾ ਉਹਦੇ ਤੋਂ ਡਰਦਾ ਹੋਵੇ। ਇਹ ਉਹ ਸਹੀ ਬੜਾ ਮਸ਼ਹੂਰ ਵਾਕਿਆ ਹੈ, ਬੜੀ ਦੁਨੀਆ ਇਸ ਵਾਕਿਆ ਤੋਂ ਜਾਣਦੀ ਹੈ। ਸੈਯਦਨਾ ਆਦਮ अलैहिस्सलाम ਦੇ ਬੇਟੇ ਅਬੀਲ ਤੇ ਕਬੀਲ ਦਾ ਕਿੱਸਾ ਹੈ। ਇਹ ਅੱਲਾ ਨੇ ਇਸ ਵਾਸਤੇ ਸੁਣਾਇਆ ਹੈ ਕਿ ਇਸ ਦੀ ਰੋਸ਼ਨੀ ਵਿੱਚ ਪਤਾ ਲੱਗਦਾ ਹੈ ਕਿ ਬਨੀ ਇਸਰਾਈਲ ਸੈਯਦਨਾ ਮੁਹੰਮਦ ਤੇ ਈਮਾਨ ਕਿਉਂ ਨਹੀਂ ਲਿਆਉਂਦੇ ਪਏ। ਇੱਕ ਸਪੋਰਟਿੰਗ ਵਾਕਿਆ ਸੁਣਾਇਆ ਹੈ ਅੱਲਾਹ ਤਾਲਾ ਨੇ ਕਿ ਇਹਦੇ ਪਿੱਛੇ ਵਜ੍ਹਾ ਕੀ ਹੁੰਦੀ ਹੈ। ਜਿਹੜੇ ਲੋਕ ਕਿਸ ਚੀਜ਼ ਦਾ ਸ਼ਿਕਾਰ ਹੋ ਕੇ ਤੇ ਇਸ ਲੈਵਲ ਤੇ ਟੁਰ ਜਾਂਦੇ ਨੇ ਕਿ ਦੁਸ਼ਮਣੀ ਤੇ ਉਤਰ ਆਉਂਦੇ ਨੇ, ਹਾਲਾਂਕਿ ਉਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੁੰਦੀ ਦੁਸ਼ਮਣੀ ਤੇ ਉਤਰਨ ਵਾਲੀ। ਇਹਦੀ ਵਜ੍ਹਾ ਸਿਰਫ ਔਰ ਸਿਰਫ ਅੱਲਾਹ ਤਾਲਾ ਦੱਸਿਆ ਕਿ ਅਸਦ ਹੈ ਔਰ ਉਹਨਾਂ ਦੀ ਇਹ ਇੰਨੀ ਬੇਖੌਫੀ ਔਰ ਬੁਰੀ ਨੀਅਤ ਸੀ। ਇਸ ਕਿੱਸੇ ਦੇ ਮੁਤਾਬਕ ਅੱਲਾਹ ਤਾਲਾ ਨੇ ਹਜ਼ਰਤ ਆਦਮ ਦੇ ਦੋ ਬੇਟਿਆਂ ਨੂੰ ਕੁਰਬਾਨੀ ਦਾ ਹੁਕਮ ਦਿੱਤਾ। ਇਹ ਕਿੱਸਾ ਮੈਂ ਪਤਾ ਤੇ ਹੈ ਕਾਫੀ ਲੋਕਾਂ ਨੂੰ, ਲੇਕਿਨ ਦੱਸ ਦੇਣਾ। ਅਬੀਲ ਨੇ ਬੜੇ ਇਖਲਾਸ ਤੇ ਮੁਹੱਬਤ ਨਾਲ ਆਪਣੇ ਇੱਕ ਬੱਕਰਾ ਕੋਈ ਪੇਸ਼ ਕੀਤਾ, ਕਿਉਂਕਿ ਉਹ ਰੇਵੜ ਸੀ, ਉਹਦੇ ਕੋਲ ਜਾਨਵਰਾਂ ਦਾ ਉਹ ਕਰਦੇ ਸਨ, ਪਾਲੇ ਸਨ। ਤੇ ਦੂਸਰੇ ਬੇਟੇ ਕਬੀਲ ਨੇ ਅਬੀਲ ਦੇ ਮੁਤਾਬਕ ਬੜੀ ਨਗਵਾਰੀ ਨਾਲ, ਮਸਲ ਉਹਨੇ ਬੜਾ ਖੁਸ਼ ਹੋ ਕੇ ਨਾ ਆਪਣੇ ਰੇਵੜ ਚੋਂ ਆਪਣਾ ਖੂਬਸੂਰਤ ਲੇਲਾ ਜਾਂ ਜੋ ਵੀ ਕੁਰਬਾਨੀ ਕੀਤੀ। ਤੇ ਜਿਹੜੇ ਦੂਜੇ ਭਾਈ ਨੇ ਉਹਨਾਂ ਬੜੀ ਨਾਗਵਾਰੀ ਨਾਲ, ਜਿਸ ਤਰ੍ਹਾਂ ਨਹੀਂ ਜ਼ਿੰਮੇਦਾਰੀ ਇੱਕ ਪੂਰੀ ਕਰੀ ਦੀ, ਫਸਲ ਦਾ ਕੁਝ ਹਿੱਸਾ ਪੇਸ਼ ਕੀਤਾ। ਜੋ ਵੀ ਕਣਕ ਪੁੰਜੀ ਦਵਾਣਾ ਜੋ ਵੀ ਸੀ, ਉਹਨਾਂ ਜ਼ਾਹਿਰ ਹੈ ਉਹਨਾਂ ਕੋਲ ਉਹ ਸੀ ਤੇ ਉਹ ਜਿਨਸ ਦੀ ਵਜ੍ਹਾ ਤੋਂ ਨਹੀਂ ਕੋਈ ਮਾਮਲਾ ਹੋਇਆ, ਇਹ ਰਵੱਈਏ ਦੀ ਗੱਲ ਹੋ ਰਹੀ। ਉਹਨਾਂ ਜੈਸੇ ਉਹ ਕੀਤਾ, ਉਹ ਕਿਸਾਨ ਸਨ, ਖੇਤੀਬਾੜੀ ਕਰਦੇ ਹਨ, ਉਹਨਾਂ ਜ਼ਿਆਦਾ ਉਹਦੇ ਕੋਲ ਉਹ ਸੀ। ਤੇ ਅਬੀਲ ਦੀ ਨੇਕ ਨੀਤੀ ਦੀ ਵਜ੍ਹਾ ਨਾਲ ਅੱਲਾ ਉਸ ਦੀ ਕੁਰਬਾਨੀ ਨੂੰ ਕਬੂਲ ਕਰ ਲਿਆ। ਹੁਣ ਵਜ੍ਹਾ ਇਹ ਨਹੀਂ ਬਣੀ ਕਿ ਉਹ ਕੁਰਬਾਨੀ ਕੋਈ ਅੱਛੀ ਨਹੀਂ। ਅੱਲਾਹ ਤਾਲਾ ਕੁਰਬਾਨੀ ਦੇ ਮੁਤਲਕ ਆਂਦੇ ਨੇ ਕਿ ਮੈਨੂੰ ਕਿ ਕੁਰਬਾਨੀ ਦਾ ਕੋਈ ਗੋਸ਼ਤ ਨਹੀਂ ਮੇਰੇ ਕੋਲ ਪੜਦਾ ਜਾਂ ਮੈਨੂੰ ਕੋਈ ਜ਼ਰੂਰਤ ਹੈ। ਇਹ ਬੰਦੇ ਦੀ ਇੱਕ ਨੀਅਤ ਹੁੰਦੀ ਹੈ ਕਿ ਅੱਲਾ ਬੰਦਾ ਦੱਸਦਾ ਕਿ ਯਾ ਅੱਲਾ ਜਾਨਵਰ ਤੁਹਾਡੀ ਜਾਨ ਮੈਂ ਤੁਹਾਡੇ ਹੁਕਮ ਦੇ ਮੁਤਾਬਕ ਜਾਨ ਵੀ ਕੁਰਬਾਨ ਕਰਾਂਗਾ ਔਰ ਉਹਦਾ ਇਹ ਨਜ਼ਰਾਨਾ ਇਹਦੀ ਇਹ ਸ਼ਹਾਦਤ ਚ ਹੈ। ਮੈਂ ਵੇਖਿਆ ਜੇ ਇੱਕ ਆਪਣੀ ਕੀਮਤੀ ਜਾਨ ਤੁਹਾਡੇ ਅੱਗੇ ਪੇਸ਼ ਕਰ ਦਿੱਤੀ, ਆਪਣਾ ਕੱਟਾ ਬੱਚਾ ਜੋ ਵੀ ਮਾਲੂਮ ਹੁੰਦਾ। ਅੱਛਾ, ਅੱਲਾ ਦੀ ਕੁਰਬਾਨੀ ਕਬੂਲ ਕੀਤਾ ਔਰ ਕਾਬੀਲ ਦੀ ਬੁਰੀ ਨੀਅਤ ਦੀ ਵਜ੍ਹਾ ਤੋਂ ਉਹਦੀ ਕੁਰਬਾਨੀ ਕਬੂਲ ਨਾ ਕੀਤੀ। ਤੇ ਉਹ ਇਸ ਵਜ੍ਹਾ ਤੋਂ ਉਹਨਾਂ ਦਾ ਤਨਾਜ਼ਾ ਬਣ ਗਿਆ। ਉਸ ਵੇਲੇ ਵਕਤੀ ਫੌਰੀ ਤੌਰ ਤੇ ਇਸ ਤਰ੍ਹਾਂ ਦਾ ਸੀ, ਬਾਈਬਲ ਤੋਂ, ਤਰਾਜ਼ ਜ਼ਬੂਰ ਅੰਜੀਲ ਤੋਂ ਮਾਲੂਮ ਹੁੰਦਾ ਹੈ, ਹਿਸਟਰੀ ਤੋਂ, ਕਿ ਕੁਰਬਾਨੀ ਜਿਹੜੀ ਕੀਤੀ ਜਾਂਦੀ ਸੀ ਤੇ ਉਹ ਇੱਕੋ ਵਾਰੀ ਅਸਮਾਨ ਤੋਂ ਅੱਗ ਆਉਂਦੀ ਸੀ, ਉਹ ਛੋਲਾ ਜਿਹਾ ਔਖਾ ਉਹ ਖਤਮ ਕਰ ਦਿੰਦਾ ਸੀ। ਜੇ ਬੱਕਰਾ ਹੈ ਤੇ ਉਹਨੂੰ ਸਾੜ ਦਿੱਤਾ ਜਾਂ ਜੋ ਵੀ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਸੀ। ਇਹਦਾ ਇਹ ਮਤਲਬ ਹੈ ਕਿ ਉਹ ਫੌਰੀ ਤੌਰ ਤੇ ਪਤਾ ਲੱਗ ਜਾਂਦਾ ਸੀ। ਉਹੀ ਤੇ ਕੁਰਬਾਨੀ ਕਰੀਏ ਤੇ ਕਿਸੇ ਨੂੰ ਕੀ ਪਤਾ ਵੀ ਅੱਲਾ ਦੇ ਘਰ ਕਬੂਲ ਹੋਈ ਹੈ ਕੀ ਹੋਇਆ।
ਉਸ ਵੇਲੇ ਫੌਰੀ ਤੌਰ ਤੇ ਅੱਗ ਆਉਂਦੀ ਸੀ, ਉਹ ਛੋਲਾ ਜਿਹਾ ਇੱਕ ਲਪਕਦਾ ਸੀ ਤੇ ਉਹ ਗਾਇਬ ਕਰ ਦਿੰਦਾ ਸੀ ਉਹ ਕੁਰਬਾਨੀ। ਉਹ ਜਿਸ ਉਸੇ ਵੇਲੇ ਪਤਾ ਲੱਗ ਗਿਆ ਤੇ ਇੱਕ ਭਾਈ ਦੀ ਕੁਰਬਾਨੀ ਕਬੂਲ ਹੋ ਗਈ, ਦੂਸਰੇ ਭਾਈ ਜਿਹੜੇ ਨੇ ਉਹਨਾਂ ਦੀ ਕੁਰਬਾਨੀ ਕਬੂਲ ਨਾ ਹੋਈ। ਉਹਨਾਂ ਦੀ ਜਿਹੜੀ ਜਿਨਸ ਜੋ ਵੀ ਰੱਖੀ ਸੀ ਉਹ ਅੱਗ ਨੇ ਨਾ ਖਾਧੀ ਆ। ਤੇ ਉਹਨੇ ਤਾਂ ਗੁੱਸੇ ਚ ਆ ਕੇ ਇਨਸਾਨ ਦੀ ਇਹ ਯਹੂਦੀਆਂ ਦੀ ਜਿਹੜੀ ਹੈ ਨਾ ਜਾਂ ਇਨਸਾਨੀ ਰਵੱਈਏ ਜਿਹੜੇ ਨੇ ਯਹੂਦੀਆਂ ਨੂੰ ਵੀ, ਚਲੋ ਕੁਰਾਨ ਚ ਯਹੂਦੀਆਂ ਦਾ ਜ਼ਿਕਰ ਹੈ, ਇਹ ਇਨਸਾਨੀ ਰਵੱਈਏ ਨੇ ਜਿਹਦੇ ਚ ਇਨਸਾਨ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਅਸਦ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਅਸਦ ਚ ਆ ਕੇ ਅਬੀਲ ਨੂੰ ਕਤਲ ਕਰਨ ਦਾ ਫੈਸਲਾ ਕਰ ਲਿਆ, ਇਸ ਲੈਵਲ ਤੇ ਚਲਾ ਗਿਆ ਕਿ ਆਪਣੇ ਸੱਕੇ ਭਾਈ ਦੀ ਜਾਨ ਲੈਣ ਦਾ ਫੈਸਲਾ ਕਰ ਲਿਆ। ਕਿਸ ਲੈਵਲ ਤੇ ਇਨਸਾਨ ਚਲਾ ਜਾਂਦਾ ਹੈ। ਅਬੀਲ ਨੇ ਕਬੀਲ ਨੂੰ ਆਖਿਆ ਕਿ ਤੇਰੀ ਕੁਰਬਾਨੀ ਦੇ ਕਬੂਲ ਹੋਣ ਚ ਮੇਰਾ ਕੁਰਬਾਨੀ ਦੇ ਕਬੂਲ ਨਾ ਹੋਣ ਚ ਮੇਰਾ ਕੋਈ ਕਸੂਰ ਨਹੀਂ, ਵੇ ਅੱਲਾਹ ਦਾ ਫੈਸਲਾ ਹੈ, ਮੇਰਾ ਇਹਦੇ ਚ ਕੋਈ ਮਾਮਲਾ ਨਹੀਂ ਕਿ ਮੈਂ ਕੋਈ ਐਸੀ ਚੀਜ਼ ਕਰ ਦਿੱਤੀ ਹੈ। ਅੱਲਾਹ ਕਿਉਂਕਿ ਉਸੇ ਦੀ ਕੁਰਬਾਨੀ ਕਬੂਲ ਕਰਦਾ ਹੈ ਜਿਹੜਾ ਉਸ ਦੀ ਨਾਫਰਮਾਨੀ ਤੋਂ ਡਰਦਾ ਹੈ। ਅੱਲਾਹ ਤਾਲਾ ਇੰਜ ਨਹੀਂ ਕਿ ਤੁਸੀਂ ਨਾਲ ਦੂਸਰੀਆਂ ਚੀਜ਼ਾਂ ਵੀ ਕਰੀ ਜਾਂਦੇ ਹੋ, ਅੱਲਾਹ ਦੀ ਨਾਫਰਮਾਨੀਆਂ ਕਰੀ ਜਾਂਦੇ ਹੋ। ਅੱਲਾਹ ਤਾਲਾ ਦਾ ਕੋਈ ਕੁਰਬਾਨੀ ਕਬੂਲ ਕਰਨ ਦੇ, ਅੱਲਾਹ ਤਾਲਾ ਦੇ ਜਿਹੜੇ ਕਾਨੂੰਨ ਉਹਨਾਂ ਦੇ ਹਰਕਤ ਚਾਹੁਣ ਚ ਅੱਲਾਹ ਦੇ ਕੋਈ ਸੁਨਨਤ ਹੈ, ਕੋਈ ਚੀਜ਼ਾਂ ਨੇ ਐਸੀਆਂ ਜਿਨ੍ਹਾਂ ਦੇ ਮਯਾਰ ਤੇ ਪੂਰਿਆ ਹੋ ਕੇ ਉਹਨਾਂ ਕਾਇਦੇ ਕਾਨੂੰਨ ਦੀ ਪਾਬੰਦੀ ਕਰਕੇ ਤੁਸੀਂ ਚ ਦੁਆਵਾਂ ਦੇ ਮੁਤਲਕ ਵੀ ਇਹ ਹੀ ਹੈ। ਕਈ ਲੋਕ ਆਂਦੇ ਦੁਆ ਇੰਜ ਤੇ ਦੁਆ ਇੰਜ, ਉਹ ਅੱਲਾਹ ਦੇ ਕਾਨੂੰਨ ਦੇ ਮੁਤਾਬਕ ਜੋ ਹੀ ਹੁੰਦੀ ਹੈ ਤੇ ਫਿਰ ਉਹ ਕਬੂਲ ਹੋ ਜਾਂਦੀ ਹੈ। ਲੇਕਿਨ ਇਹ ਅੱਲਾਹ ਦਾ ਮਾਮਲਾ, ਪਤਾ ਨਹੀਂ ਉਹ ਆਖਰਤ ਚ ਉਹਦਾ ਅਜਰ ਦੇਣ ਇੱਥੇ ਦੇਣ। ਐਨੀਵੇ ਅੱਲਾਹ ਕਿਉਂਕਿ ਉਸੇ ਦੀ ਕੁਰਬਾਨੀ ਕਬੂਲ ਕਰਦਾ ਹੈ, ਉਹਨਾਂ ਆਖਿਆ ਜਿਹੜਾ ਵੀ ਨਾਫਰਮਾਨੀ ਤੋਂ ਡਰਦਾ ਹੈ। ਅੱਲਾਹ ਤਾਲਾ ਨੇ ਇਸ ਕਿਸੇ ਦੇ ਬਾਰੇ ਇਹ ਕਿਹਾ ਹੈ ਕਿ ਠੀਕ ਠੀਕ ਇਹ ਵੀ ਇਹ ਠੀਕ ਮਤਲਬ ਹੈ ਕਿ ਇਹ ਹੀ ਇਸ ਦੀ ਹਕੀਕਤ ਹੈ। ਇਸ ਤੋਂ ਇਲਾਵਾ ਕਿਸੇ ਕਹਾਣੀਆਂ ਨੇ ਇਹ ਆਇਤ ਵਿੱਚ ਠੀਕ ਠੀਕ ਦਾ ਜਿਹੜਾ ਲਫ਼ਜ਼ ਅੱਲਾਹ ਤਾਲਾ ਨੇ ਆਖਿਆ ਨਾ ਵੀ ਸਹੀ ਹੈ, ਕਿਉਂਕਿ ਇਹਦੇ ਮੁਤਲਕ ਹੋਰ ਵੀ ਜ਼ਾਹਿਰ ਹੈ। ਇਹ ਕਿਸੇ ਐਸੇ ਨੇ ਕਿ ਇਹਦੇ ਮੁਤਲਕ ਅੰਬਾਰ ਲੱਗੇ ਹੁੰਦੇ ਨੇ ਬਾਹਰ ਕਹਾਣੀਆਂ ਦੇ। ਤੇ ਅੱਲਾਹ ਤਾਲਾ ਕੁਰਾਨ ਆਖਰੀ ਕਿਤਾਬ ਹੈ, ਕੁਰਾਨ ਚ ਬਹੁਤ ਹੀ ਚੀਜ਼ਾਂ ਦੀ, ਜਿਸ ਤਰ੍ਹਾਂ ਸੈਯਦਨਾ ਈਸਾ ਅਲੈਹਿਸਲਾਮ ਦਾ ਜ਼ਿੰਦਾ ਉਠਾਉਣ ਦਾ ਵਾਕਿਆ ਹੈ, ਜਾਂ ਜਿਸ ਤਰ੍ਹਾਂ ਵਾਕਿਆ ਮਹਾਰਾਜ ਹੈ, ਜਾਂ ਜਿਸ ਤਰ੍ਹਾਂ ਕੁਰਾਨ ਦੇ ਰਿਲੇਟਡ ਬਹੁਤ ਹੀ ਚੀਜ਼ਾਂ ਦੇ ਐਸੇ ਇਨਕਸ਼ਾਫ ਕੀਤੇ ਨੇ ਜੇ ਨਾਮ ਦੱਸਦੇ ਤੋਂ ਕਿਆਮਤ ਤੱਕ ਪੰਡਿਤ ਹੁਣ ਵੀ ਖੈਰ ਲੋਕਾਂ ਪਾਈ ਹੈ, ਲੇਕਿਨ ਹੁਣ ਕੌਲੇ ਫੈਸਲ ਅੱਲਾਹ ਦੀ ਗੱਲ ਤੋਂ ਪਰਾਂ ਹੋ ਕੇ ਕਰਦੇ ਨੇ। ਅੱਲਾਹ ਦੀ ਗੱਲ ਨਾਲ ਲਾਉਣ ਤੇ ਉਹ ਠੀਕ ਠੀਕ ਫੈਸਲਾ ਕਰ ਦਿੰਦੀ। ਇਹ ਹਕੀਕਤ ਹੈ, ਇਹਦੇ ਤੋਂ ਇਲਾਵਾ ਸਾਰੇ ਕਿਸੇ ਕਹਾਣੀਆਂ ਨੇ। ਇਹ ਬਿਲਕੁਲ ਉਸੇ ਤਰ੍ਹਾਂ ਮਾਮਲਾ ਹੈ ਜਿਸ ਤਰ੍ਹਾਂ ਯਹੂਦੀਆਂ ਇਖਤਿਆਰ ਕੀਤਾ ਵੀ ਇਹ ਬਿਲਕੁਲ ਉਂਝੇ ਦਾ ਅਸਦ ਹੈ, ਕਿਉਂਕਿ ਇੱਕ ਹੀ ਨਸਲ ਹੈ। ਸੈਯਦਨਾ ਮੁਹੰਮਦ ਔਰ ਜਿਹੜੇ ਯਹੂਦੀ ਨੇ ਉਹ ਸਾਰੇ ਇੱਕ ਹੀ ਬਾਪ ਦੀ ਔਲਾਦ ਨੇ, ਇੱਕ ਹੀ ਨਸਲ ਹੈ। ਔਰ ਚੀਜ਼ਾਂ ਵੀ ਸੈਯਦਨਾ ਮੁਹੰਮਦ ਉਹ ਹੀ ਕਰ ਰਹੇ ਨੇ, ਉਹਨਾਂ ਦੀਆਂ ਪੇਸ਼ੂਨਗੋਈਆਂ ਵੀ ਉਹ ਆਪ ਦੱਸਦੇ ਨੇ, ਲੋਕਾਂ 'ਚ ਐਲਾਨ ਕਰਦੇ ਨੇ ਕਿ ਸਾਡੇ ਪੈਗੰਬਰ ਆ ਰਹੇ ਨੇ, ਅਸੀਂ ਤੁਹਾਡੇ ਨਾਲ ਮਾਮਲਾ ਆਪਣਾ ਨਾ ਕਰਨੇ ਆ, ਠੀਕ ਹੈ, ਸਾਡੇ ਢਿੱਲ ਆਉਣ ਵਾਲਾ ਹੈ। ਲੇਕਿਨ ਉਹ ਅਸਦ ਜਿਸ ਤਰ੍ਹਾਂ ਇਹ ਸੱਕੇ ਭਾਈ ਨੇ ਔਰ ਕੋਈ ਅਕਲ ਮੰਨਦੀ ਹੈ ਕਿ ਇਸ ਵਜ੍ਹਾ ਤੋਂ ਕਿ ਇੱਕ ਦੀ ਅੱਲਾ ਨੇ ਕੁਰਬਾਨੀ ਨਹੀਂ ਕਬੂਲ ਕੀਤੀ ਤੇ ਦੂਸਰੇ ਦੀ ਕਰ ਲਈ। ਇਹ ਰਵਈਆ ਇਹਦੇ ਵਾਸਤੇ ਹੀ ਇਹ ਕਿੱਸਾ ਸੁਣਾਇਆ। ਕਬੀਲ ਦੀ ਤਰ੍ਹਾਂ ਉਹਨਾਂ ਆਪਣੀ ਨੀਅਤ ਖਾਲਸ ਨਹੀਂ ਕੀਤੀ, ਜਿਹੜੇ ਯਹੂਦੀ ਨੇ ਉਹਨਾਂ ਉਹ ਮੰਨ ਕੇ ਜੁਰਮ ਬਣਦਾ ਵੀ ਚੀਜ਼ਾਂ ਦਾ ਉਸ ਟਾਈਮ ਹੀ ਜਿਸ ਤਰ੍ਹਾਂ ਬੰਦਾ ਮੰਨ ਕੇ ਤੇ ਤਸਬ ਕਿਸੇ ਅਸਦ ਕਿਸੇ ਬਿਮਾਰੀ ਦੀ ਵਜ੍ਹਾ ਤੋਂ ਨਾ ਇਸ ਤਰ੍ਹਾਂ ਦੀ ਤੋਂ ਨਹੀਂ ਕਰਦਾ। ਖੁਦਾ ਖੌਫੀ ਕਰਦਿਆਂ ਹੋਇਆ ਇਹ ਨਹੀਂ ਮੰਨਿਆ ਕਿ ਸਾਡੇ ਕਰਤੂਤਾਂ ਦੀ ਵਜ੍ਹਾ ਤੋਂ ਅੱਲਾ ਨੇ ਸਾਡੇ ਤੋਂ ਰਹਿਨੁਮਾਈ ਦਾ ਮਨਸਬ ਖੋਹ ਲਿਆ ਹੈ, ਬਲਕਿ ਅਸਦ ਚ ਆ ਕੇ ਫੈਸਲਾ ਕਰ ਲਿਆ ਕਿ ਉਹ ਬਨੀ ਇਸਮਾਈਲ ਦੇ ਖਾਨਦਾਨ ਦੇ ਰਸੂਲ ਤੇ ਈਮਾਨ ਨਹੀਂ ਲਿਆਉਂਦੇ। ਇਹ ਨਹੀਂ ਉਹਨਾਂ ਮਸਲਾ ਕੀਤਾ ਕਿ ਯਹੂਦੀ ਜਿਹੜੇ ਨੇ ਉਹਨਾਂ ਖੁਦਾ ਖੌਫੀ ਕਰਦਿਆਂ ਇਹ ਨਹੀਂ ਮੰਨਿਆ ਕਿ ਸਾਡੇ ਕਰਤੂਤਾਂ ਦੀ ਵਜ੍ਹਾ ਤੋਂ ਅੱਲਾ ਨੇ ਸਾਡੇ ਤੋਂ ਰਹਿਨੁਮਾਈ, ਜਿਹੜੀ ਸੂਰਾ ਬਕਰਾ ਚ ਸਾਰੀ ਫਰਦ ਜੁਰਮ ਆਇਤ ਕੀਤੀ, ਉਹਨਾਂ ਨੂੰ ਮਨਸਬ ਤੋਂ ਮਾਜ਼ੂਲ ਕੀਤਾ ਹੈ ਤੇ ਅੱਗੋਂ ਉਹਨਾਂ ਦੇ ਹੀ ਕਜ਼ਨ ਨੂੰ ਉਹ ਮਨਸਬ ਦੇ ਦਿੱਤਾ ਸੈਯਦਨਾ ਮੁਹੰਮਦ ਨੂੰ। ਤੇ ਇਹ ਉਹ ਅਸਦ ਦਾ ਸ਼ਿਕਾਰ ਹੋ ਗਏ, ਬਜਾਏ ਇਸ ਦੇ ਕਿ ਨੇਕ ਨੀਤੀ ਨਾਲ ਉਹ ਮੰਨ ਲੈਂਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕੁਰਾਨ ਪਾਕ ਚ ਅੱਲਾਹ ਤਾਲਾ ਕਹਿੰਦੇ ਨੇ ਇਹਨਾਂ ਨੂੰ ਇੰਝ ਪਤਾ ਜਿਵੇਂ ਆਪਣੇ ਬੇਟਿਆਂ ਦਾ ਪਤਾ ਹੁੰਦਾ। ਇਹ ਇੰਨਾ ਜਾਣਦੇ ਨੇ, ਸਾਰਾ ਪਤਾ ਕਿ ਕੀ ਸਹੀ ਹੈ ਤੇ ਕੀ ਗਲਤ ਹੈ। ਇਹਨਾਂ ਮਨਸਬ ਅੱਲਾਹ ਤਾਲਾ ਉਹਨਾਂ ਸਮਝਿਆ ਕਿ
ਉਹਨਾਂ ਆਖਿਆ ਕਿ ਤੁਹਾਡੀ ਵਜ੍ਹਾ ਤੋਂ ਮਨਸਬ ਖੋ ਕੇ ਤੇ ਇਹਦੇ ਦਿੱਤਾ ਜਾ ਰਿਹਾ ਹੈ। ਇਹਦੇ 'ਚ ਇਹਨਾਂ ਦਾ ਨਾ ਕੋਈ ਇਹਨਾਂ ਕੋਈ ਮੁਹਿੰਮ ਚਲਾਈ ਹੈ, ਨਾ ਕੋਈ ਇਹਨਾਂ ਦਾ ਕਸੂਰ ਹੈ, ਨਾ ਇਹਨਾਂ ਦਾ ਕੋਈ ਐਸੀ ਚੀਜ਼ ਹੈ। ਇਹ ਤੇ ਅੱਲਾ ਦਾ ਫੈਸਲਾ ਹੈ। ਔਰ ਉਹ ਵਜ੍ਹਾ ਕੀ ਹੈ? ਤੁਹਾਡੀ ਵਜ੍ਹਾ ਹੈ, ਤੁਹਾਡੀ ਬਦਨੀਤੀ ਹੈ। ਅਸਾਂ ਚਾਹ ਕੇ ਫੈਸਲਾ ਕਰ ਲਿਆ ਕਿ ਉਹ ਬਨੀ ਇਸਮਾਈਲ ਦੇ ਖਾਨਦਾਨ ਦੇ ਰਸੂਲ ਤੇ ਈਮਾਨ ਲਿਆਉਣ ਦੇ। ਔਰ ਉਹਨਾਂ ਬਨੀ ਇਸਰਾਈਲ ਕਜ਼ਨ ਨੇ ਆਪਸ 'ਚ, ਮਸਲਨ ਸੈਯਦਨਾ ਇਸਾਕ ਔਰ ਸੈਯਦਨਾ ਇਸਮਾਈਲ ਜਿਹੜੇ ਨੇ ਭਾਈ ਨੇ, ਇੱਕ ਬਾਪ ਤੇ ਬੇਟੇ ਨੇ। ਉਹਨਾਂ ਇਸਮਾਈਲ ਖਾਨ ਅੱਛਾ, ਔਰ ਉਹਨਾਂ ਨਾਲ ਦੁਸ਼ਮਣੀ ਕਰਨ ਦੇ ਔਰ ਉਹਨਾਂ ਨੂੰ ਖਤਮ ਕਰਨ ਤੇ ਸਾਰਾ ਜ਼ੋਰ ਲਾ ਦੇਣ। ਬਈ ਇਸ ਲੈਵਲ ਤੇ ਉਹਨਾਂ ਦਾ ਨਾ ਇਹ ਵੀ ਨਹੀਂ ਫਿਰ ਇੱਕ ਗੱਲ ਹੈ ਆ ਕੇ ਨਹੀਂ ਮੰਨਿਆ ਤੇ ਆਰਾਮ ਨਾਲ ਆਖਿਆ ਠੀਕ ਹੈ ਤੁਸੀਂ ਇੰਜ ਕਰੋ ਤੇ ਇੰਜ ਕਰੋ। ਨਹੀਂ, ਉਹਨੂੰ ਫਿਰ ਆਖਰੀ ਦਮ ਤੱਕ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਨੂੰ ਸਹੀ ਹਰ ਚੀਜ਼ ਗਾਲਬ ਨਹੀਂ ਹੋ ਗਈ, ਉਹਨਾਂ ਆਪਣੀਆਂ ਉਹ ਸਾਜ਼ਿਸ਼ਾਂ ਔਰ ਚੀਜ਼ਾਂ ਜਾਰੀ ਰੱਖੀਆਂ ਨੇ। ਇਸ ਦੇ ਮੁਕਾਬਲੇ 'ਚ ਬਨੀ ਇਸਮਾਈਲ ਨੇ ਹਾਬੀਲ ਵਾਂਗੂ ਅੱਲਾ ਦੇ ਅੱਗੇ ਆਪਣਾ ਸਭ ਕੁਝ ਪੇਸ਼ ਕਰ ਦਿੱਤਾ। ਉਹ ਬਿਲਕੁਲ ਉਹ ਵਾਕਿਆ ਦੇ ਮੁਤਾਬਕ ਹੈ ਕਿ ਉਹਨਾਂ ਦੀ ਕੁਰਬਾਨੀਆਂ ਸੁਹਾਬਾ ਦੀਆਂ ਜਿਹੜੇ ਵੀ ਜਮਾਤ ਬਣੀ, ਉਹਨਾਂ ਫਿਰ ਅੱਲਾ ਅੱਗੇ ਚੂੰ ਚਰਾਂ ਨਹੀਂ ਕੀਤੀ। ਉਹਨਾਂ ਇਹ ਨਹੀਂ ਵੇਖਿਆ ਇੱਥੇ 1000 ਦਾ ਤੇ 1300 300 ਦਾ ਤੇ ਮੁਕਾਬਲਾ ਹੀ ਕੋਈ ਨਹੀਂ। ਉਹਨਾਂ ਇਹ ਨਹੀਂ ਵੇਖਿਆ ਇਹ ਤੇ ਚਿਰ ਗਏ ਨੇ ਜੋ ਦੁਨੀਆ ਦਾ ਜ਼ੁਲਮ ਬਰਦਾਸ਼ਤ ਕੀਤਾ, ਲੇਕਿਨ ਆਖਿਆ ਨਹੀਂ, ਗੱਲ ਅੱਲਾ ਦੀ ਵੱਡੀ ਹੈ। ਅੱਲਾ ਦੇ ਅੱਗੇ ਸਰੈਂਡਰ ਕਰ ਦਿੱਤਾ ਤੇ ਉਹਨਾਂ ਫਿਰ ਜਾਨ ਮਾਲ ਹਰ ਚੀਜ਼ ਉਹਨਾਂ ਕੁਰਬਾਨ ਕੀਤੀ ਹੈ। ਆਇਤ 28 'ਚ ਅੱਲਾਹ ਤਾਲਾ ਆਂਦੇ ਨੇ, ਤੋਂ ਅਗਲਾ ਇਹਦੇ ਰਿਲੇਟਿਡ, ਤੂੰ ਅਗਰ ਮੈਨੂੰ ਕਤਲ ਕਰਨ ਵਾਸਤੇ ਆਪਣਾ ਹੱਥ ਮੇਰੀ ਤਰਫ बढ़ावेਂਗਾ ਤੇ ਮੈਂ ਫਿਰ ਵੀ ਤੇਰੇ ਤੇ ਆਪਣਾ ਹੱਥ ਨਹੀਂ ਚੁੱਕਾਂਗਾ। ਮੈਂ ਤਾਂ ਜਾਨਾਂ ਦੇ ਪਾਲਣਹਾਰ ਤੋਂ ਡਰਦਾ। ਇਹ ਜਿਹੜੇ ਹਾਬੀਲ ਨੇ ਉਹਨਾਂ ਆਪਣੇ ਭਰਾ ਨੂੰ ਆਖਿਆ ਵੀ ਤੁਸੀਂ, ਉਹਨਾਂ ਦੱਸਿਆ ਕਿ ਮੈਂ ਤੈਨੂੰ ਮਾਰ ਦਿਆਂਗਾ। ਉਹਨੇ ਆਖਿਆ ਤੂੰ ਜੇ ਮਾਰਿਆ ਤਾਂ ਮੈਂ ਨਹੀਂ ਤੇਰੇ ਤੇ ਹੱਥ ਚੁੱਕਣ ਲੱਗਾ। ਹੱਥ ਚੁੱਕਣ ਦਾ ਇਹ ਨਹੀਂ ਕਿ ਮੈਂ ਅੱਗੇ ਗਰਦਨ ਕਰ ਦਿਆਂਦਾ ਤੇ ਤੂੰ ਜਿਸ ਤਰ੍ਹਾਂ ਮੈਂ ਬੱਕਰੇ ਦੀ ਕੁਰਬਾਨੀ ਦਿੱਤੀ ਹੈ ਮੇਰੀ ਕੁਰਬਾਨੀ ਦੇਣ ਵਾਲਾ ਨਹੀਂ। ਇਹਦਾ ਮਤਲਬ ਹੈ ਕਿ ਮੈਂ ਪਹਿਲੇ ਹੱਥ ਨਹੀਂ ਚੁੱਕਾਂਗਾ। ਦਿਫਾ ਦਾ ਅੱਲਾ ਨੇ ਹੱਕ ਦਿੱਤੀ ਹੈ ਔਰ ਦਿਫਾ 'ਚ ਆਪਣੇ ਹੱਕ ਦਾ ਇਸਤੇਮਾਲ ਕਰਦਿਆਂ ਹੋਇਆ ਅਗਲੇ ਦੀ ਜਾਨ ਵੀ ਜਾਏ ਤੇ ਉਹ ਵੀ ਜਾਇਜ਼ ਹੋ ਜਾਂਦੀ ਹੈ। ਤੇ ਉਹਨੇ ਆਖਿਆ ਵੀ ਤੂੰ, ਮੈਂ ਪਹਿਲਾਂ ਹੱਥ ਨਹੀਂ ਚੁੱਕਣਾ, ਮੈਂ ਨਹੀਂ ਆਪਣੇ ਜ਼ਿੰਮੇ ਲੈਣਾ ਕਿ ਮੈਂ ਵੀ ਲੜਾਈ 'ਚ ਹਿੱਸਾ ਪਾਇਆ, ਲੇਕਿਨ ਫਿਰ ਲੜੇ ਦਾ ਜੋ ਵੀ ਬਚਾਓ ਦੇ ਕਰਨਾ ਤਾਂ ਕਿ ਉਹਨਾਂ ਨੂੰ ਬਹਾਨਾ ਮਿਲ ਜਾਏ। ਲੇਕਿਨ ਉਹ ਕਿਉਂਕਿ ਖੁਦਾ ਖੌਫੀ ਕਰਦਾ ਸੀ, ਇਸ ਵਾਸਤੇ ਉਹਨੇ ਆਖਿਆ ਕਿ ਮੈਂ ਅੱਲਾ ਦੀ ਮੁਕਰਰ ਕਰਦੀ ਅੱਦਾਂ ਤੋਂ ਪਾਰ ਨਹੀਂ ਕਰਾਂਦਾ। ਵੀ ਇਹਦਾ ਮਤਲਬ ਇਹ ਨਹੀਂ ਕਿ ਉਹ ਇਸ ਵਜ੍ਹਾ ਤੋਂ ਉਹਨੇ ਆਖਿਆ ਕਿ ਮੈਂ ਪਹਿਲਾਂ ਹੱਥ ਨਹੀਂ ਚੁੱਕਣਾ ਕਿ ਉਹ ਕਮਜ਼ੋਰ ਸੀ ਜਾਂ ਇਸ ਵਜ੍ਹਾ। ਉਹਦਾ ਆਖਿਆ ਨਹੀਂ, ਮੈਂ ਗੁਨਾਹ ਨਹੀਂ ਆਪਣਾ, ਮੈਂ ਚਾਹੁੰਦਾ ਕਿ ਮੇਰੀ ਜਿਹੜੀ ਮੈਂ ਵੀ ਅੱਗੋਂ ਜ਼ਾਹਿਰ ਮਜ਼ਾਮਤ ਕਰਨੀ ਤਾਂ ਉਹਦਾ ਵੀ ਗੁਨਾਹ ਤੇ ਨਹੀਂ ਹੋਵੇ। ਭਾਈ ਨੂੰ ਉਸ ਆਖਿਆ ਜਿਹਨੇ ਕਤਲ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ। ਮੈਂ ਵੀ ਹੱਥ ਨਹੀਂ ਚੁੱਕਣ ਲੱਗਾ। ਬਾਕੀ ਵੀ ਮੈਂ ਜਿਵੇਂ ਤੂੰ ਮੈਨੂੰ ਪਿਆ ਨਾ, ਮੈਂ ਇਸ ਤਰ੍ਹਾਂ ਨਹੀਂ ਅੱਗੋਂ ਤੈਨੂੰ ਤੁਰਕੀ ਜਵਾਬ ਦੇਣਾ, ਪਹਿਲ ਕਰ ਤੂੰ। ਤੇ ਉਹਦੇ ਵਿੱਚ ਅੱਗੇ ਅਗਲੀ ਆਇਤ ਵਿੱਚ ਹੋਰ ਸਾਫ਼ ਹੋ ਜਾਂਦੀ ਹੈ ਇਹ ਗੱਲ ਜਿਹੜੀ ਹੈ, ਕੋਈ ਇਕਦਾਮ ਨਹੀਂ ਕਰਦਾ। ਮੁਸਲਮਾਨਾਂ ਵੀ ਮਦੀਨੇ 'ਚ ਯਹੂਦੀਆਂ ਦੇ ਖਿਲਾਫ ਉਸ ਵੇਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਬਲਕਿ ਯਹੂਦੀਆਂ ਨਾਲ ਨਹੀਂ, ਕਿਸੇ ਨਾਲ ਵੀ ਨਹੀਂ ਕਾਰਵਾਈ ਕੀਤੀ ਕਿਧਰੇ ਵੀ। ਇਹ ਅਸੂਲ ਹੈ ਇਸਲਾਮ ਦਾ। ਕਾਰਵਾਈ ਨਹੀਂ ਕੀਤੀ ਜਦੋਂ ਤੱਕ ਉਹ ਖੁਦ ਆਪਣੇ ਕਾਨੂੰਨ ਦੀ ਲਪੇਟ 'ਚ ਨਹੀਂ ਆ ਗਏ। ਔਰ ਅੱਲਾਹ ਤਾਲਾ ਇਹ ਇੱਕ ਮਕਾਮ ਹੁੰਦਾ ਹੈ ਕਿ ਉਹ ਤੁਸੀਂ ਅਗਲੇ ਨੇ ਕਾਰਵਾਈ ਮੁਕੰਮਲ ਕਰ ਦਿੱਤੀ ਹੈ, ਲੇਕਿਨ ਤੁਹਾਨੂੰ ਪਤਾ ਲੱਗ ਗਿਆ 100% ਕਿ ਇਹਨੇ ਅੱਜ ਮੇਰੇ ਤੇ ਇਸ ਤਰ੍ਹਾਂ ਕਰਨਾ, ਉਹ ਉਸ ਵੇਲੇ ਇਕਦਾਮ ਕਰਨਾ ਇੱਕ ਹੋਰ ਚੀਜ਼ ਹੁੰਦੀ ਹੈ। ਉਹ ਤੁਹਾਨੂੰ ਮੁਕੰਮਲ ਹੋ ਗਿਆ ਕਿ ਜਾਂ ਜੰਗ ਦੇ ਦੌਰਾਨ ਕੋਈ ਐਸਾ ਇਕਦਾਮ ਕਰਨਾ, ਉਹ ਛਾਪਾ ਮਾਰ ਦੇਣਾ ਅਗਲੇ ਤੇ, ਉਹ ਨਹੀਂ ਹੁੰਦਾ ਕਿ ਆਲਰੇਡੀ ਤੁਹਾਡੀ ਜੰਗ ਹੋ ਰਹੀ ਹੈ। ਉਹ ਔਰ ਮੁਸਲਮਾਨਾਂ ਹਮੇਸ਼ਾ ਇਨਸਾਫ ਨਾਲ ਉਹਨਾਂ ਨਾਲ ਮਾਮਲਾ ਕੀਤਾ ਸੀ। ਮੁਸਲਮਾਨ ਹੁੰਦਾ ਹੀ ਉਹ ਜਿਹੜਾ ਦੁਸ਼ਮਣ ਨਾਲ ਵੀ ਇਨਸਾਫ ਨਾਲ ਮਾਮਲਾ ਕਰਦਾ ਹੈ। ਅਗਰ ਤੁਸੀਂ ਇਨਸਾਫ ਛੱਡ ਦਿੱਤਾ ਹੈ, ਅਗਰ ਤੁਸੀਂ ਵਾਅਦਾ ਖਿਲਾਫੀ ਕਰ ਦਿੱਤੀ ਹੈ,
ਅਗਰ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰ ਦਿੱਤੀ ਹੈ ਤੇ ਫਿਰ ਉਹ ਤੁਸੀਂ ਇਹ ਤੇ ਫੈਸਲਾ ਅੱਲਾ ਨੂੰ ਪਤਾ ਮੁਸਲਮਾਨ ਕੀ ਆ, ਲੇਕਿਨ ਇੱਕ ਵੱਡੀ ਇਸਲਾਮ ਦੇ ਹੁਕਮ ਦੀ ਨਫੀ ਕਰ ਦਿੱਤੀ ਹੈ। ਮਾਮਲਾ ਅੱਲਾ ਕੋਲ ਹੈ, ਅੱਲਾ ਕਿਸ ਤਰ੍ਹਾਂ ਕਰਦੇ ਨੇ। ਆਇਤ 29 ਫਿਰ ਇਸੇ ਕੰਟੀਨਿਊਸ਼ਨ ਨਾਲ ਉਹ ਅੱਲਾ ਤਾਲਾ ਆਂਦੇ ਨੇ, ਮੈਂ ਚਾਹੁੰਦਾ ਕਿ ਅਗਰ ਤੂੰ ਮੇਰੇ ਕਤਲ ਦਾ ਇਰਾਦਾ ਕਰ ਹੀ ਲਿਆ ਹੈ ਤੇ ਫਿਰ ਆਪਣੇ ਔਰ ਮੇਰੇ ਗੁਨਾਹ ਦਾ ਬੋਝ ਤੂੰ ਆਪ ਹੀ ਚੁੱਕੇ ਔਰ ਦੋਜ਼ਖੀ ਬਣ ਜਾਏ। ਇਸ ਤਰ੍ਹਾਂ ਦੇ ਜ਼ਾਲਮਾਂ ਦੀ ਸਜ਼ਾ ਇਹ ਹੀ ਹੋਣੀ ਚਾਹੀਦੀ ਹੈ, ਇਹ ਹੀ ਹੈ। ਇਹਦੇ 'ਚ ਉਹਨੇ ਉਹੀ ਜਿਹੜੀ ਗੱਲ ਉੱਤੇ ਮੈਂ ਦੱਸ ਵੀ ਚੁੱਕਿਆ, ਉਹੀ ਗੱਲ ਅੱਗੇ ਵੀ ਅੱਲਾਹ ਤਾਲਾ ਨੇ, ਅੱਲਾਹ ਤਾਲਾ ਇਹ ਕੁਰਾਨ ਦਾ ਅਸਲੂਬ ਹੈ ਕਿ ਗੱਲ ਦਾ ਕਿਸੇ ਪਾਸਿਓਂ ਵੀ ਨਾ ਕੋਈ ਛੱਡਦੇ ਨਹੀਂ ਅੱਲਾਹ ਤਾਲਾ, ਕਿ ਇੰਜ ਨਹੀਂ ਕਰਦੇ ਕਿ ਅੱਧੀ ਗੱਲ ਕਰਦੇ, ਜੇ ਕਰਦੇ ਵੀ ਨੇ ਕੋਈ ਸ਼ਾਰਟ ਪਹਿਲਾਂ ਹਵਾਲਾ ਦਿੰਦੇ ਨੇ ਤਾਂ ਫਿਰ ਅੱਗੇ ਜਾਂ ਕਿਧਰੇ ਤਫਸੀਲ ਉਸੇ ਕੁਰਾਨ 'ਚ ਹੀ ਮੌਜੂਦ ਹੁੰਦੀ ਹੈ। ਇਹ ਇਹਦੇ 'ਚ ਅੱਲਾਹ ਤਾਲਾ ਨੇ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਅਬੀਲ ਨੂੰ ਮਾਲੂਮ ਹੋ ਗਿਆ ਸੀ ਕਿ ਕਬੀਲ ਉਹਨੂੰ ਕਤਲ ਕਰੇਦਾ। ਇਹ ਹੁਣ ਗੱਲ ਦਾ ਜਿਹੜਾ ਤਫਸੀਲ ਬਈ ਇਹਦੇ ਪਿੱਛੇ ਇਹਦੀ ਕੀ ਹੈ ਕਹਿੰਦਾ, ਲੇਕਿਨ ਅਬੀਲ ਨੇ ਫੈਸਲਾ ਕੀਤਾ ਹੈ ਕਿ ਜਾਣਦਿਆਂ ਹੋਇਆਂ ਵੀ ਉਹ ਪਹਿਲ ਨਹੀਂ ਕਰੇਦਾ, ਉਹ ਆਪਣਾ ਦਫਾ ਜ਼ਰੂਰ ਕਰੇਗਾ। ਔਰ ਇਸ ਦਫਾ ਕਰਨ ਦੇ ਦੌਰਾਨ ਅਗਰ ਉਹ ਕਬੀਲ ਨੂੰ ਨੁਕਸਾਨ ਪਹੁੰਚ ਜਾਂਦਾ ਹੈ ਤੇ ਇਹਦਾ ਗੁਨਾਹ ਵੀ ਕਬੀਲ ਤੇ ਹੋਵੇਗਾ। ਮਸਲ ਦਿਫਾ 'ਚ ਹੋ ਸਕਦਾ ਕਤਲ ਜਿਹੜਾ ਕਰਨ ਆ ਰਿਹਾ, ਜਿਹੜਾ ਧਮਕੀ ਦੇ ਰਿਹਾ, ਉਹ ਕਤਲ ਹੋ ਜਾਏ ਤੇ ਉਹਦਾ ਵੀ ਫਿਰ ਗੁਨਾਹ ਇਸ ਤੋਂ ਹੀ ਹੋਵੇਗਾ। ਮੁਸਲਮਾਨ ਮੋਮਨ ਜਿਹੜਾ ਅੱਲਾ ਅੱਗੇ ਸਰੈਂਡਰ ਕਰਨ ਵਾਲਾ ਸ਼ੌਰੀ ਸਤਹ ਤੇ, ਉਹ ਇਹਨਾਂ ਚੀਜ਼ਾਂ ਤੋਂ ਬਚਦਾ ਹੈ, ਹਰ ਗੁਨਾਹ ਤੋਂ ਬਚਦਾ। ਉਹ ਬਸ ਦਫਾ ਗੁਨਾਹ ਤੋਂ ਬਚਦਿਆਂ ਹੋਇਆ ਆਪਣੀ ਜਾਨ ਦੀ ਕੁਰਬਾਨੀ, ਆਪਣੀ ਬੜੀ ਚੀਜ਼ਾਂ ਦੀ ਕੁਰਬਾਨੀ ਦੇ ਦਿੰਦਾ ਕਿ ਮੈਂ ਕੋਈ ਐਸਾ ਸੰਗੀਨ ਗੁਨਾਹ ਨਾ ਮੇਰੇ ਕੋਲ ਹੋ ਜਾਏ ਜਿਹਦੇ 'ਚ ਮੇਰੀ ਆਖਰਤ ਖਰਾਬ ਹੋ ਜਾਏ। ਆਮ ਤੌਰ ਤੇ ਅਬੀਲ ਦੀ ਇਸ ਗੱਲ ਨੂੰ ਦਾ ਮਤਲਬ ਇਹ ਲਿਆ ਜਾਂਦਾ ਹੈ ਕਿ ਹੱਥ ਬੰਨ ਕੇ ਨਾ ਅੱਗੇ ਉਹ ਕਿਵੇਂ ਆਂਦੇ ਨੇ ਕਿ ਕੋਈ ਇੱਕ ਚੰਡ ਮਾਰਦਾ ਤੇ ਦੂਜੀ, ਇਹ ਕੋਈ ਬਿਲਕੁਲ ਇਸਲਾਮ ਦਾ ਕਨਸੈਪਟ ਨਹੀਂ। ਇਹ ਪਤਾ ਨਹੀਂ ਕਿੱਥੋਂ ਇਹ ਸੂਫੀਇਜ਼ਮ ਦੇ ਮੇਰਾ ਹਾਲ ਹੈ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਕਿਉਂਕਿ ਉਹਨਾਂ ਦਾ ਮਜ਼ਾਜ ਇਸ ਤਰ੍ਹਾਂ ਦਾ ਹੈ। ਬੜੀਆਂ ਚੀਜ਼ਾਂ 'ਚੋਂ ਇਸ ਤਰ੍ਹਾਂ ਦੀਆਂ ਨਾ ਕਰਦੇ ਨੇ ਕਿ ਕੋਈ ਤੁਹਾਨੂੰ ਆ ਕੇ ਚੰਡ ਮਾਰੇ ਤੇ ਦੂਜਾ ਗੱਲ ਨਹੀਂ, ਬਿਲਕੁਲ ਉਹਨੂੰ ਠੋਕ ਕੇ ਵਕੂ ਮਾਰਨੀ ਚਾਹੀਦੀ ਹੈ, ਲੇਕਿਨ ਪਹਿਲ ਨਹੀਂ ਕਰਨੀ ਚਾਹੀਦੀ। ਕਿਉਂਕਿ ਹੁਣ ਅੱਗੋਂ ਤੁਸੀਂ ਜਵਾਬ 'ਚ ਦਫਾ 'ਚ ਅਗਲੇ ਨੂੰ ਤੁਸੀਂ ਵੀ ਉਹੀ ਕਾਰਵਾਈ ਕਰਦੇ ਹੋ ਤਾਂ ਉਹਦਾ ਵੀ ਗੁਨਾਹ ਉਹਨੂੰ ਵੀ ਹੋਣਾ ਹੈ ਜਿਹਨੇ ਉਹ ਅਮਲ ਇਨੀਸ਼ੀਏਟ ਕੀਤਾ, ਜਿਹਨੇ ਉਹ ਸ਼ੁਰੂ ਕੀਤਾ। ਇਸ ਤਰ੍ਹਾਂ ਸਾਰਾ ਇਹ ਬਿਲਕੁਲ ਗਲਤ ਮਤਲਬ ਹੈ ਜਿਹੜਾ ਲੋਕਾਂ ਨੇ ਇਹ ਲਿਆ ਕਿ ਉਹਨਾਂ ਆਖਿਆ ਠੀਕ ਹੈ ਤੂੰ ਕਰ ਲੈ ਕਤਲ, ਜਾਂ ਕਤਲ ਕੋਈ ਕਰਨ ਆਵੇ ਤਾਂ ਉਹਨੂੰ ਆਖਣਾ ਚਾਹੀਦਾ ਠੀਕ ਠਹਿਰ ਜਾ, ਮੈਂ ਸ਼ਾਵਰ ਲੈ ਲਵਾਂ, ਮੈਨੂੰ ਕਰ ਲੈ ਜੋ ਕੋਈ ਕਰਨਾ, ਕਤਲ ਸ਼ਤਲ ਕਰਕੇ ਨਾ ਤੇ ਤੂੰ ਫਾਰਗ ਹੋ ਜਾ, ਖੈਰ ਹੀ ਹੈ। ਇਸ ਤਰ੍ਹਾਂ ਦਾ ਕੋਈ ਅੱਲਾਹ ਤਾਲਾ ਦਾ ਹੁਕਮ ਨਹੀਂ, ਨਾ ਹੀ ਬਲਕਿ ਇਹ ਨਾਪਸੰਦੀਦਾ ਚੀਜ਼ ਹੈ। ਇਸ ਆਇਤ ਦਾ ਮਤਲਬ ਅੱਲਾਹ ਦੇ ਰਸੂਲ ਦੇ ਉਸ ਫਰਮਾਨ ਔਰ ਸਮਝਿਆ ਜਾਇਦਾ ਜਿੱਥੇ ਹਜ਼ੂਰ ਨੇ ਫਰਮਾਇਆ ਸੀ ਕਿ ਜ਼ਾਲਮ ਦੇ ਮੁਕਾਬਲੇ 'ਚ ਅਗਰ ਉਸ ਨੂੰ ਨੁਕਸਾਨ ਪਹੁੰਚ ਜਾਂਦਾ ਹੈ ਤੇ ਇਸ ਦਾ ਜ਼ਿੰਮੇਦਾਰ ਉਹ ਜ਼ਾਲਮ ਹੈ। ਰਸੂਲ ਅੱਲਾਹ ਨੇ ਫਰਮਾਇਆ ਸੀ ਕਿ ਉਹਦੇ ਅਗਰ ਅਗਰੈਸ਼ਨ ਕਰ ਰਿਹਾ ਤੇ ਉਹਦੇ 'ਚ ਉਹਨੂੰ ਜਿਹੜਾ ਨੁਕਸਾਨ ਪਹੁੰਚਦਾ ਉਹ ਤੁਸੀਂ ਨਾ ਉਹਦੇ ਮੁਤਲਕ ਫਿਕਰਮੰਦ ਹੋਵੇ, ਉਹ ਜ਼ਾਲਮ ਹੈ। ਔਰ ਅਬੀਲ ਦਾ ਵੀ ਇਹੋ ਹੀ ਮਤਲਬ ਹੈ ਕਿ ਅਗਰ ਤੂੰ ਹੱਥ ਚੁੱਕਿਆ ਤੇ ਲੜਾਈ ਹੋਵੇਗੀ ਤੇ ਫਿਰ ਜੋ ਕੁਝ ਵੀ ਹੋਵੇਗਾ ਉਸ ਦਾ ਜ਼ਿੰਮੇਦਾਰ ਉਹ ਹੈ, ਉਹ ਭਾਈ ਹੈ ਜਿਸ ਆਲਰੇਡੀ ਆ ਛੜਿਆ ਤੈਨੂੰ ਮੈਂ ਨਹੀਂ ਛੱਡਣਾ, ਤੇਰੇ ਤੂੰ ਮੇਰੇ ਹੱਥੋਂ ਕਤਲ ਹੋਣਾ ਹੈ, ਖੁਦ ਗੁਨਾਹਗਾਰ ਹੈ ਮੈਂ। ਤੇ ਹੁਣ ਅਬੀਲ ਨੇ ਮੇਰੇ ਗੁਨਾਹ ਦਾ ਬੋਝ ਕਹਿ ਕੇ ਇਹੀ ਗੱਲ ਕੀਤੀ ਹੈ, ਵਰਨਾ ਅਗਰ ਉਹਨੇ ਹੱਥ ਵੀ ਨਹੀਂ ਚੁੱਕਣਾ ਸੀ ਤੇ ਫਿਰ ਉਸ ਦੇ ਗੁਨਾਹ ਦਾ ਕੋਈ ਮਤਲਬ ਨਹੀਂ ਬਣਦਾ। ਇਹ ਅੱਜ ਜਿਹੜੀ ਹੈ ਨਾ ਇਹ ਕਿਉਂਕਿ ਇਹਦੇ ਰਿਲੇਟਡ ਹੋਰ ਵੀ ਕਿਸੇ ਕਹਾਣੀਆਂ ਮਸ਼ਹੂਰ ਨੇ ਤੇ ਇਸ ਤੋਂ ਇਹ ਆਇਤ 'ਚ ਅੱਗੋਂ ਲਿਖਣਾ ਪਿਆ ਕਿ ਇਹ ਆਇਤ ਇਹ ਕੁਰਾਨ ਦੇ ਅੰਦਰ ਹੀ ਇਹ ਚੀਜ਼ਾਂ ਜਿਹੜੀਆਂ ਨਾ ਸ਼ਾਮਲ ਹੁੰਦੀਆਂ ਨੇ ਅਗਰ ਉਹਦੇ ਤੇ ਗੌਰ ਕੀਤਾ ਜਾਏ ਤੇ ਜਿਹੜਾ ਕਿ ਨਾ ਮੇਰੇ ਗੁਨਾਹ ਦਾ ਬੋਝ, ਤੇ ਗੁਨਾਹ ਉਹਦੇ 'ਚ ਕੀ ਸੀ? ਗੁਨਾਹ ਇਹ ਹੀ ਹੈ ਕਿ ਉਹ ਅੱਗੋਂ ਤੁਸੀਂ ਵੀ ਹੱਥ ਚੁੱਕਿਆ ਤੇ ਉਹ ਅਗਲਾ ਬੰਦਾ ਜ਼ਾਹਿਰ ਹੈ ਤੁਸੀਂ ਹੱਥ ਹੀ ਤਾਂ ਨਹੀਂ ਚੁੱਕਣਾ, ਹਾਰ ਪਾ ਕੇ ਚੁੱਕਣਾ। ਉਹ ਕੋਈ ਡੰਡਾ ਮਾਰਨ ਲੱਗਾ ਤਾਂ ਤੁਸੀਂ ਵੀ ਦਿਲ 'ਚ ਡੰਡਾ ਮਾਰੋ, ਕੁਝ ਖੋ ਕੇ ਉਹੀ ਡੰਡਾ ਉਹਨੂੰ ਚਾ ਮਾਰੋ, ਤੇ ਇਸ ਤਰ੍ਹਾਂ ਦੀ ਸੂਰਤ ਹਾਲ ਤੋਂ ਆਉਂਦੇ ਨੇ ਕਿ ਇਹ ਆਇਤ ਵਿੱਚ ਹੀ ਇਹ ਚੀਜ਼ਾਂ ਮੌਜੂਦ ਨੇ ਜਿਸੇ ਉਹਨਾਂ ਆਖਿਆ ਨਾ ਮੇਰੇ ਗੁਨਾਹ ਦਾ ਬੋਝ, ਤੇ ਬਈ ਇਹਦਾ ਇਹ ਮਤਲਬ ਹੈ। ਅੱਗੇ ਆਇਤ 3 'ਚ ਅੱਲਾਹ ਤਾਲਾ ਫਰਮਾਉਂਦੇ ਨੇ
ਉਸ ਦੇ ਨਫਸ ਨੇ ਆਖਰਕਾਰ ਉਹਨੂੰ ਕਤਲ ਤੇ ਮਾਦਾ ਕਰ ਦਿੱਤਾ, ਔਰ ਉਹ ਉਹਨੂੰ ਮਾਰ ਕੇ ਨੁਕਸਾਨ ਉਠਾਉਣ ਵਾਲਿਆਂ 'ਚ ਸ਼ਾਮਲ ਹੋ ਗਿਆ। ਉਹਦੇ ਫਿਰ ਉਹ ਬਦਕਿਸਮਤੀ ਉਹਨੇ ਉਹਨੂੰ, ਉਹਦੇ ਨਫਸ ਨੇ, ਉਹਦੇ ਰਵੱਈਏ ਨੇ, ਉਹਦੇ ਜਜ਼ਬਾਤ ਨੇ, ਉਹ ਉਸ ਆਖਰੀ ਇਕਦਾਮ ਵੱਲ ਨੂੰ ਲੈ ਗਏ ਅਮਲੀ ਤੌਰ ਤੇ, ਔਰ ਉਹਨੂੰ ਕਤਲ ਕਰ ਦਿੱਤਾ, ਮਾਦਾ ਕਰ ਲਿਆ। ਉਹਨੇ ਉਹ ਜਿਹੜੀ ਗੱਲ ਕੀਤੀ ਸੀ, ਧਮਕੀ ਦਿੱਤੀ ਸੀ, ਉਹਨੂੰ ਅਮਲੀ ਜਾਮਾ ਪਹਿਨਾ ਦਿੱਤਾ ਤੇ ਉਹਨੂੰ ਮਾਰ ਦਿੱਤਾ, ਕਤਲ ਕਰ ਦਿੱਤਾ ਆਪਣੇ ਭਾਈ ਨੇ। ਤੇ ਉਹ ਜ਼ਾਹਿਰ ਉਹ ਬਦਬਖਤ ਹੋ ਗਿਆ, ਨੁਕਸਾਨ ਟਾਲ ਵਾਲਾ ਸ਼ਾਮਲ ਹੋ ਗਿਆ। ਤੇ ਉਹ ਅਬੇਲ ਤੋਂ ਬਾਈਬਲ ਤੋਂ ਪਤਾ ਚੱਲਦਾ ਹੈ। ਮੈਂ ਇਹ ਉਸਤਾਦ ਮੁਹਤਰਮ ਦੱਸਦੇ ਨੇ ਕਿ ਬਾਈਬਲ ਤੋਂ ਪਤਾ ਚੱਲਦਾ ਹੈ ਕਿ ਕਬੀਲ ਨੇ ਇਸ ਤਰ੍ਹਾਂ ਦਾ ਮਾਮਲਾ ਕੀਤਾ ਕਿ ਅਬੀਲ ਨੂੰ ਦਫਾ ਦਾ ਮੌਕਾ ਹੀ ਨਾ ਮਿਲਿਆ, ਇਹ ਔਰ ਉਹਨੂੰ ਸੁੱਤਿਆਂ ਜਾਂ ਕਿਧਰੇ ਇਸ ਤਰ੍ਹਾਂ ਪਰਾਂ ਬਹਿੰਦਿਆਂ ਕਤਲ ਕਰ ਦਿੱਤਾ, ਕਿਉਂਕਿ ਉਹ ਕਹਿ ਚੁੱਕਿਆ ਸੀ ਕਿ ਉਹਨੇ ਦਫਾ ਕੀਤਾ ਤੇ ਉਸ ਦਫਾ ਦਾ ਜ਼ਿੰਮੇਦਾਰ ਵੀ ਹੋਵੇਗਾ। ਕਿਉਂਕਿ ਉਹਨੇ ਆਖਿਆ ਸੀ, ਇਹ ਨਹੀਂ ਆਖਿਆ ਕਿ ਭਾਈ ਜਾਨ ਹੋਣਾ ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਮੈਨੂੰ ਕਤਲ ਕਰਨ ਦਾ ਫੈਸਲਾ ਕੀਤਾ ਤੇ ਆਉਣਾ, ਤੇ ਮੈਂ ਫਿਰ ਉਹ ਤਿਆਰ ਹੋਵਾਂ ਦਾ ਕਤਲ ਹੋਣ ਵਾਸਤੇ। ਤੇ ਫਿਰ ਅੱਲਾ ਨੇ ਇੱਕ ਕਾਂ ਨੂੰ ਭੇਜਿਆ, ਉਹ ਜ਼ਮੀਨ ਖੋਦਣ ਲੱਗ ਪਿਆ ਤਾਂ ਕਿ ਉਸ ਨੂੰ ਪਤਾ ਲੱਗੇ ਕਿਤੇ ਉਹ ਆਪਣੇ ਭਾਈ ਦੀ ਲਾਸ਼ ਨੂੰ ਕਿਵੇਂ ਠਿਕਾਣੇ ਲਾਵੇ, ਉਹਨੂੰ ਪਤਾ ਕਿਸ ਤਰ੍ਹਾਂ ਠਿਕਾਣੇ ਲਾਵੇ। ਉਹ ਬੋਲਿਆ, ਹੈ ਮੇਰੀ ਭੈੜੀ ਕਿਸਮਤ, ਮੈਂ ਤਾਂ ਇਸ ਕਾਂ ਵਰਗਾ ਵੀ ਨਹੀਂ, ਆਪਣੇ ਭਾਈ ਦੀ ਲਾਸ਼ ਹੀ ਛੁਪਾ ਲੈਂਦਾ। ਇੰਜ ਉਸ ਨੇ, ਉਹ ਬਹੁਤ ਸ਼ਰਮਿੰਦਾ ਹੋਇਆ। ਇਹਦੇ ਤੋਂ ਇਹ ਮਾਲੂਮ ਹੁੰਦਾ, ਪਤਾ ਹੈ ਸਾਰਿਆਂ ਨੂੰ, ਬੜੀਆਂ ਮਸ਼ਹੂਰ ਚੀਜ਼ਾਂ ਨੇ ਕੁਰਾਨ ਦੇ, ਕਹਾਣੀਆਂ ਬੜੀਆਂ ਮਸ਼ਹੂਰ ਨੇ, ਕਹਾਣੀਆਂ ਜਿਹੜੀਆਂ ਨੇ ਉਹਦੇ 'ਚ ਬੜੇ ਬੰਦਿਆਂ ਦਾ ਜ਼ਿਆਦਾ ਇੰਟਰਸਟ ਹੁੰਦਾ ਕਿ ਉਹਦੇ 'ਤੇ ਬਹਿਸਾਂ ਬੜੀਆਂ ਮਜ਼ੇ ਦੀਆਂ ਹੁੰਦੀਆਂ ਨੇ। ਇਹਦੇ ਤੋਂ ਮਾਲੂਮ ਹੁੰਦਾ ਕਬੀਲ ਨੂੰ ਪਛਤਾਇਆ ਹੋਇਆ, ਲੇਕਿਨ ਉਹਨੇ ਇਹ ਨਹੀਂ ਕਿਹਾ ਕਿ ਮੈਂ ਆਪਣੇ ਭਾਈ ਨੂੰ ਕਤਲ ਕਿਉਂ ਕੀਤਾ, ਬਲਕਿ ਇਹ ਹੋਇਆ ਕਿ ਕਵੇ ਦੇ ਬਜਾਏ ਉਹਨੂੰ ਆਪਣੇ ਗੁਨਾਹ ਨੂੰ ਛੁਪਾਉਣ ਦੀ ਤਰਕੀਬ ਨਾ, ਵੀ ਇਹਦੇ ਵਿੱਚ ਵੀ ਥੋੜਾ ਨਾ ਅਜੇ ਵੀ ਨਹੀਂ ਉਸ ਰਵੱਈਏ ਤੇ ਆਪਣੀ ਸ਼ਰਮਿੰਦਗੀ ਨਹੀਂ ਹੋ ਰਹੀ। ਇਹ ਸ਼ਰਮਿੰਦਗੀ ਹੋਈ ਹੈ ਨਾਲਚ ਮੇਰਾ ਕਿਉਂ ਘੱਟ ਹੈ, ਕਿ ਮੈਨੂੰ ਇਹ ਨਹੀਂ ਪਤਾ, ਮੈਨੂੰ ਨੇ ਕਾਂ ਆ ਕੇ ਦੱਸਦਾ ਪਿਆ ਕਿ ਇਹ ਲਾਸ਼ ਇਸ ਤਰ੍ਹਾਂ ਦਫਨਾਣੀ ਹੈ ਜਾਂ ਮਰਨ ਵਾਲਾ। ਸਰਕਸ਼ ਲੋਕਾਂ ਦਾ ਪਛਤਾਵਾ ਵੀ ਬੇਤੁਕਾ ਹੀ ਹੁੰਦਾ, ਗੈਰ ਅਕਲੀ ਹੁੰਦਾ, ਇਹ ਅਕਸਰ ਇਸ ਤਰ੍ਹਾਂ ਦਾ ਹੀ ਹੁੰਦਾ। ਮਤਲਬ ਹੈ ਕਿ ਅਗਰ ਕਬੀਲ ਨੂੰ ਭਾਈ ਦੀ ਲਾਸ਼ ਛੁਪਾਉਣ ਦਾ ਖਿਆਲ ਖੁਦ ਆ ਜਾਂਦਾ ਤੇ ਉਸ ਦਾ ਜੁਰਮ ਖਤਮ ਜਾਂ ਘੱਟ ਹੋ ਜਾਂਦਾ, ਜਾਂ ਕਮ ਅਜ਼ ਕਮ ਥੋੜੀ ਕਿ ਸ਼ਰਮਿੰਦਗੀ ਤੇ ਇਨਸਾਨੀ ਫਿਤਰਤ 'ਚ ਮੌਜੂਦ ਹੈ ਨਾ, ਉਹ ਤੇ ਦੁਸ਼ਮਣ ਨੂੰ ਕਤਲ ਕਰਕੇ ਵੀ ਸ਼ਾਇਦ ਠੱਡਾ ਜੈਸੇ ਬੰਦਾ ਹੁੰਦਾ ਤੇ ਹੁੰਦੀ ਹੈ। ਇਸ ਲਈ ਉਸ ਦੇ ਅਫਸੋਸ ਦਾ ਕੋਈ ਮਤਲਬ ਨਹੀਂ। ਉਹਦਾ ਅਫਸੋਸ ਜਿਹੜਾ, ਉਹ ਅਫਸੋਸ ਨਾ ਹੀ ਜਿਹੜਾ ਆਪਣੇ ਭਰਾ ਨੂੰ ਕਤਲ ਕਰਨ ਦਾ ਸੀ, ਉਹ ਵੀ ਗੁੱਸੇ ਵਿੱਚ ਹੀ ਅਫਸੋਸ ਸੀ। ਦੂਜਾ ਜਿਹੜਾ ਅਹਿਮ ਨੁਕਤਾ ਹੈ ਕਿ ਜੁਰਮ ਪਹਿਲੇ ਦਿਨ ਤੋਂ ਜੁਰਮ ਸੀ, ਇਨਸਾਨ ਨੂੰ ਉਸ ਦਾ ਅਹਿਸਾਸ ਸੀ। ਇਹ ਇਨਸਾਨੀ ਫਿਤਰਤ 'ਚ, ਅੱਲਾ ਦਾ ਦੀਨ ਜਿੰਨਾ ਇਨਸਾਨੀ ਫਿਤਰਤ 'ਚ, ਕੁਰਾਨ ਆ ਕੇ ਉਹ ਫਿਤਰਤ 'ਚ ਮਸਕ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਯਾਦ ਦਾ ਨਹੀਂ ਕਰਾਉਂਦਾ। ਤੇ ਉਹ ਪਹਿਲੇ ਦਿਨ ਤੋਂ ਹੀ ਕਤਲ ਦਾ ਹੈ। ਇਹ ਵੀ ਵਾਕਿਆ ਦੱਸਦਾ ਹੈ ਕਿ ਇਹ ਪਤਾ ਸੀ, ਕਿੰਨਾ ਤਫਸੀਲ ਨਾਲ ਪਤਾ ਸੀ ਕਿ ਕਤਲ ਇੱਕ ਜੁਰਮ ਹੈ। ਉਹਨੇ ਗੁੱਸੇ 'ਚ ਕੀਤਾ, ਅਸਦ ਹੈ ਇਨਸਾਨੀ ਫਿਤਰਤ 'ਚ। ਫਿਰ ਇਹ ਨਹੀਂ ਕਿ ਸ਼ਰ ਦਾ ਹੀ ਉੱਥੇ ਜ਼ਹੂਰ ਹੋ ਰਿਹਾ ਹੈ, ਖੈਰ ਦਾ ਹੀ ਜ਼ਹੂਰ ਵੀ ਹੋਇਆ। ਇੱਕ ਭਾਈ ਜਿਹਨੂੰ ਕਤਲ ਦੀ ਧਮਕੀ ਦਿੱਤੀ ਹੈ, ਉਹਨੂੰ ਉਹਦੇ ਵੱਲੋਂ ਖੈਰ ਦਾ ਜ਼ੋਰ ਹੋਇਆ। ਉਹਨੇ ਕਿ ਮੈਂ ਨਹੀਂ ਪਹਿਲਾਂ ਤੇਰੇ ਤੇ ਹੱਥ ਚੁੱਕਣਾ, ਹਾਲਾਂਕਿ ਉਹ ਆਂਦਾ ਮੈਂ ਵੀ ਤੈਨੂੰ ਨਹੀਂ ਚਾਹੁੰਦਾ, ਤੂੰ ਵੇਖ ਇਹ ਇੰਜ ਹੀ ਹੋਵੇ ਤਾਂ ਪਹਿਲਾਂ ਮੈਂ ਤੈਨੂੰ ਕਰਨ ਨਹੀਂ। ਉਹ ਇਹ ਸਾਰੀਆਂ ਚੀਜ਼ਾਂ, ਇਹਦਾ ਮਤਲਬ ਹੈ ਕਿ ਫਿਤਰਤ 'ਚ ਮੌਜੂਦ ਸਨ। ਇਹ ਗੱਲ ਦੋਨਾਂ ਭਾਈਆਂ ਦੀ ਗੱਲਬਾਤ ਤੋਂ ਬਹੁਤ ਵਾਜ਼ੇ, ਜਿਹੜੀਆਂ ਉਹਨਾਂ 'ਚ ਆਪਸ 'ਚ ਮੁਕਾਲਮਾ ਹੋਇਆ। ਇਨਸਾਨ ਇਤਕਾਦ ਦੇ ਜ਼ਰੀਏ ਨਾਲ ਨਹੀਂ, ਬਲਕਿ ਉਹ ਆਪਣੇ ਨਾਲ ਨੇਕੀ ਬਦੀ ਦਾ ਅਹਿਸਾਸ ਲੈ ਕੇ ਇਹ ਨਹੀਂ ਕਿ ਸਿੱਖਿਆ ਇਨਸਾਨ ਨੇ, ਜਿਸ ਤਰ੍ਹਾਂ ਕਈ ਲੋਕ ਇਹ ਚੀਜ਼ਾਂ ਆਉਂਦੇ ਨੇ ਕਿ ਨਹੀਂ ਇਹ ਤੇ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਨਹੀਂ। ਇਹ ਪਹਿਲੇ ਦਿਨ ਤੋਂ ਇਨਸਾਨੀ ਫਿਤਰਤ 'ਚ ਅੱਛਾਈਆਂ ਬੁਰਾਈਆਂ ਦਾ ਸ਼ੌਰ, ਇਹ ਅੱਲਾਹ ਤਾਲਾ ਕੁਰਾਨ ਚਾਹੁੰਦੇ ਨੇ ਕਿ ਤੁਹਾਡੇ ਅੰਦਰ ਰੱਖ ਕੇ ਤੁਹਾਨੂੰ ਪੈਦਾ ਕੀਤਾ। ਇਹ ਸੁਣ ਆਇਤ ਦਾ ਰਵਾਂ ਤਰਜਮਾ।
ਤੁਹਾਡੀ ਮੁਖਾਲਫਤ 'ਚ ਲੋਕ ਫਸਾਦ ਮਚਾਉਣਾ ਚਾਹੁੰਦੇ ਨੇ ਤੇ ਆ ਪੈਗੰਬਰ ਇਹਨਾਂ ਨੂੰ ਆਦਮ ਦੇ ਦੋ ਪੁੱਤਰਾਂ ਦਾ ਵਾਕਿਆ ਸੁਣਾਓ। ਬਿਲਕੁਲ ਠੀਕ ਠੀਕ, ਜਦੋਂ ਉਹਨਾਂ ਦੋਵਾਂ ਨੇ ਕੁਰਬਾਨੀ ਪੇਸ਼ ਕੀਤੀ ਤੇ ਉਹਨਾਂ ਚੋਂ ਇੱਕ ਦੀ ਕੁਰਬਾਨੀ ਕਬੂਲ ਹੋ ਗਈ ਤੇ ਇੱਕ ਦੀ ਕਬੂਲ ਨਾ ਹੋਈ, ਤੇ ਫਿਰ ਜਿਸ ਦੀ ਕੁਰਬਾਨੀ ਕਬੂਲ ਨਹੀਂ ਕੀਤੀ ਗਈ ਉਸ ਨੇ ਆਖਿਆ ਮੈਂ ਤੈਨੂੰ ਕਤਲ ਕਰ ਦਿਆਂਗਾ। ਦੂਸਰੇ ਨੇ ਜਵਾਬ ਦਿੱਤਾ ਕਿ ਅੱਲਾਹ ਤਾਂ ਉਸੇ ਦੀ ਕੁਰਬਾਨੀ ਕਬੂਲ ਕਰਦਾ ਹੈ ਜਿਹੜਾ ਉਹਦੇ ਤੋਂ ਡਰਦਾ ਹੋਵੇ। ਤੂੰ ਅਗਰ ਮੈਨੂੰ ਕਤਲ ਕਰਨ ਵਾਸਤੇ ਆਪਣਾ ਹੱਥ ਮੇਰੀ ਤਰਫ ਚੁੱਕੇਂਦਾ ਤੇ ਮੈਂ ਫਿਰ ਵੀ ਤੇਰੇ ਤੇ ਆਪਣਾ ਹੱਥ ਨਹੀਂ ਚੁੱਕਾਂਦਾ। ਮੈਂ ਤਾਂ ਜਾਨਾਂ ਦੇ ਪਾਲਣਹਾਰ ਤੋਂ ਡਰਨਾ। ਮੈਂ ਚਾਹੁੰਦਾ ਹਾਂ ਕਿ ਅਗਰ ਤੂੰ ਮੇਰੇ ਕਤਲ ਦਾ ਇਰਾਦਾ ਕਰ ਹੀ ਲਿਆ ਤੇ ਫਿਰ ਆਪਣੇ ਔਰ ਮੇਰੇ ਗੁਨਾਹ ਦੋਵਾਂ ਦਾ ਬੋਝ ਆਪਣੇ ਆਪ ਹੀ ਚੁੱਕੇ ਔਰ ਦੋਜ਼ਖੀ ਬਣ ਜਾਏ। ਇਸ ਤਰ੍ਹਾਂ ਜ਼ਾਲਮਾਂ ਦੀ ਸਜ਼ਾ ਇਹੋ ਹੀ ਹੈ। ਇਸ ਦੇ ਬਾਵਜੂਦ ਉਹ ਬਾਜ਼ ਨਾ ਆਇਆ। ਉਸ ਦੇ ਨਫਸ ਨੇ ਆਖਰਕਾਰ ਉਹਨ ਕਤਲ ਤੇ ਮਾਦਾ ਕਰ ਲਿਆ ਔਰ ਉਹ ਉਹਨੂੰ ਮਾਰ ਕੇ ਨੁਕਸਾਨ ਉਠਾਉਣ ਵਾਲਿਆਂ ਵਿੱਚ ਸ਼ਾਮਲ ਹੋ ਗਿਆ। ਫਿਰ ਅੱਲਾ ਨੇ ਇੱਕ ਕਾਂ ਨੂੰ ਭੇਜਿਆ ਔਰ ਉਹ ਜ਼ਮੀਨ ਖੋਦਣ ਲੱਗ ਪਿਆ ਤਾਂ ਕਿ ਉਸ ਨੂੰ ਪਤਾ ਲੱਗੇ ਕਿ ਉਹ ਆਪਣੇ ਭਾਈ ਦੀ ਲਾਸ਼ ਨੂੰ ਕਿਵੇਂ ਠਿਕਾਣੇ ਲਾਵੇ। ਇਹ ਵੇਖ ਕੇ ਉਹ ਬੋਲਿਆ, ਹਾਏ ਮੇਰੀ ਭੈੜੀ ਕਿਸਮਤ, ਮੈਂ ਤਾਂ ਇਸ ਕਾਂ ਨਾਲੋਂ ਕਾਂ ਜਿੰਨਾ ਵੀ ਨਹੀਂ ਆਪਣੇ ਭਾਈ ਦੀ ਲਾਸ਼ ਹੀ ਛੁਪਾ ਲੈਂਦਾ।